सिर्फ वो कहते कि तुम मुसलमान क्यों हो गए क्यों ਅਸੀਂ ਕਿਹਾ ਵੀ ਅਸੀਂ ਦੇਖੋ ਜਿਹੜਾ ਅਸੀਂ ਕੰਮ ਕੀਤਾ ਨਾ ਉਹ ਤੁਸੀਂ ਨਹੀਂ ਕਰ ਸਕਦੇ ਦੇਖੋ ਜੀ ਸਾਡੇ ਹੁਸ਼ਿਆਰਪੁਰ ਨੂੰ ਕੁਝ ਨਹੀਂ ਕਹਿਣਾ ਕਿਉਂ ਨਹੀਂ ਹੈ ਮੈਂ ਤਾਂ ਫਿਰ ਕੇ ਜਾਇਆ ਸਾਡੇ ਪੂਰਿਆਂ ਵਾਸਤੇ ਤਾਂ ਹੁਸ਼ਿਆਰਪੁਰ ਜੰਨਤ ਨਹੀਂ ਹੈ ਨਾ ਜੇ ਸਾਨੂੰ ਕਾਲਕਾ ਜੰਨਤ ਹੈ ਔਰਤ ਜੀ ਹਾਂ ਹਾਂ ਗੁੱਜਰ ਔਰਤ ਅੱਛਾ ਮੁਸਲਮਾਨ ਜਿਹੜੀ ਹੈ ਉਹ ਐਸਪੀ ਸੀ ਮੁਸਲਮਾਨ ਗੁੱਜਰ ਔਰਤ ਹਾਂਜੀ ਗੁੱਜਰ ਪਹਿਲੇ ਵੀ ਕਹਿੰਦੇ ਅਸੀਂ ਗੁੱਜਰ ਹੈਗੇ ਆ ਪਹਿਲੇ ਬਾਅਦ ਚ ਕੁਝ ਹੋਰ ਹੈ ਹਾਂਜੀ ਹੈ ਹੁਣ ਵੀ ਪੰਜਾਬੀ ਵੀ ਬਾਅਦ ਚ ਕਬਰ ਕਰਦੇ ਕਹਿੰਦੇ ਮੁਸਲਮਾਨ ਵੀ ਬਾਅਦ ਚ ਅੱਛਾ ਫਿਰ ਤੁਹਾਡੀ ਚੰਗੀ ਉੱਥੇ ਮਹਿਫਲ ਰਹੀ ਹੈ ਦੋਸਤੋ ਬੈਠੇ ਆ ਇਸ ਵੇਲੇ ਚੱਕ ਨੰਬਰ 100 ml ਤਹਿਸੀਲ ਕਰੋੜ ਜ਼ਿਲ੍ਹਾ ਲਈਆ ਤੇ ਇਸ ਵੇਲੇ ਪਰਸਨੈਲਿਟੀ ਦੇ ਨਾਲ ਬੈਠੇ ਆ ਜਿਨ੍ਹਾਂ ਨੇ ਹਾਲ 'ਚ ਇੰਡੀਆ ਦਾ ਵਿਜ਼ਿਟ ਕੀਤਾ ਇੰਡੀਆ 'ਚ ਹੋ ਕੇ ਆਏ ਆ ਉੱਥੇ ਸ਼ਾਦੀਆਂ 'ਚ ਸ਼ਿਰਕਤ ਕਰਕੇ ਆਏ ਆ ਆਪਣੇ ਰਿਸ਼ਤੇਦਾਰਾਂ ਨੂੰ ਬਰਾਦਰੀ ਨੂੰ ਇਲਾਕੇ ਨੂੰ ਮਿਲ ਕੇ ਆਏ ਆ ਦੇਖ ਕੇ ਆਏ ਤੇ ਉਹਨਾਂ ਨਿਸ਼ਾਨੀਆਂ ਨੂੰ ਦੇਖ ਕੇ ਆਏ ਆ ਜਿਹੜੀਆਂ ਇਹਨਾਂ ਦੇ ਬਜ਼ੁਰਗਾਂ ਦੇ ਨਾਲ ਵਾਬਸਤਾ ਹੈ ਆਪਣੇ ਬਜ਼ੁਰਗਾਂ ਦੀਆਂ ਕਬਰਾਂ ਨੂੰ ਦੇਖ ਕੇ ਆਏ ਆ ਇਹਨਾਂ ਦੇ ਕੋਲੋਂ ਅੱਜ ਸਾਰਾ ਹਵਾਲ ਲੈਣ ਲਈ ਅਸੀਂ ਬੈਠੇ ਆ ਸਾਡੇ ਨਾਲ ਨੇ ਚੌਧਰੀ ਮੁਸ਼ਤਾਕ ਅਹਿਮਦ ਸਾਹਿਬ ਇਹਨਾਂ ਨੂੰ ਅਸੀਂ ਪੁੱਛਦੇ ਆ ਵੀ ਇਹਨਾਂ ਦਾ ਪਿੰਡ ਕਿਹੜਾ ਸੀ ਤੇ ਕਿਹੜਾ ਪਿੰਡ ਸੀ ਆਪਣਾ ਕਾਲਕਾ ਜੀ ਕਾਲਕਾ ਪਿੰਡ ਤੇ ਕਾਲਕਾ ਪਿੰਡ ਸੀ ਜ਼ਿਲ੍ਹਾ ਅੰਬਾਲਾ ਚ ਜ਼ਿਲ੍ਹਾ ਅੰਬਾਲਾ ਜੀ ਸਟੇਸ਼ਨ ਸੀ ਇਹ ਰੇਲਵੇ ਸਟੇਸ਼ਨ ਸੀ ਵਰਕਸ਼ਾਪ ਸੀ ਛਾਉਣੀ ਸੀ ਮਰੇਟੀ ਦੀ ਵਰਕਸ਼ਾਪ ਵੀ ਸੀ ਤੇ ਛਾਉਣੀ ਵੀ ਸੀ ਰੇਲਵੇ ਦੀ ਵਰਕਸ਼ਾਪ ਸੀ ਠੀਕ ਹੈ ਤੇ ਕਿੰਨੇ ਕ ਪਿੰਡਾਂ ਕਿੰਨੇ ਕ ਘਰ ਸੀ ਇੱਥੇ ਜਦੋਂ ਪਾਰਟੀਸ਼ਨ ਹੋਈ ਆ ਤੇ ਜਦੋਂ ਤੁਸੀਂ ਹੁਣ ਗਏ ਆ ਇੱਥੇ ਕੀ ਉਹਦਾ ਫਰਕ ਤੁਹਾਨੂੰ ਨਜ਼ਰ ਆਇਆ ਕਿਸ ਤਰ੍ਹਾਂ ਦਾ ਹਾਲ ਹੈ ਪਾਰਟੀਸ਼ਨ ਤੋਂ ਪਹਿਲੇ ਤੇ ਕੰਮ ਹੁੰਦੀ ਉੱਥੇ ਮਤਲਬ 100-200 ਘਰ ਸੀ ਨਾ ਜੀ ਅੱਛਾ ਹੁਣ ਉੱਥੇ ਇੱਕ ਦੋ ਘਰ ਹੀ ਜਿਹੜੇ ਮੁਲਾਜ਼ਮ ਹੈ ਉੱਥੇ ਕਾਲਕਾਂ ਦੇ ਵਿੱਚ ਕਾਲਕਾ ਤਕਰੀਬਨ ਉੱਥੇ ਸਭ ਹਿੰਦੂਆਂ ਦੀ ਅਕਸਰੀਅਤ ਜ਼ਿਆਦਾ ਹੈ ਹੁਣ ਬਾਕੀ ਹਿੰਦੂ ਹੈ ਹਿੰਦੂ ਸਿੱਖ ਨਹੀਂ ਹੈ ਉੱਥੇ ਸਾਰੇ ਹਿੰਦੂ ਹੀ ਹੈ ਤੇ ਉਹ ਮਕਾਮੀ ਹਿੰਦੂ ਆ ਜਿਹੜੇ ਪਹਿਲੇ ਹੀ ਉੱਥੇ ਸੀਗੇ ਜਾਂ ਮਹਾਜਰ ਹਿੰਦੂ ਅੱਛਾ ਜਿਹੜੇ ਇਧਰੋਂ ਗਏ ਜੀ ਤੇ ਜਿਹੜੇ ਪਹਿਲੇ ਸੀ ਤੁਹਾਡੇ ਬਜ਼ੁਰਗਾਂ ਦੇ ਜ਼ਮਾਨੇ ਦੇ ਹਾਂਜੀ ਉਹ ਮੁਸਲਮਾਨ ਬੈਠੇ ਉਹਨਾਂ ਚੋਂ ਕੋਈ ਘਰ ਜਾਂ ਉਹ ਹਿੰਦੂ ਗੁੱਜਰ ਬੈਠੇ ਆ ਉੱਥੇ ਜਿਹੜੇ ਨਾ ਜੀ ਜਿਤਨਾ ਵੀ ਹੈ ਕਾਲਕਾਂ ਦੇ ਵਿੱਚ ਹਾਂ ਉੱਥੇ ਤਕਰੀਬਨ ਸਾਰੇ ਇਧਰੋਂ ਮਹਾਜਰ ਹਿੰਦੂ ਗਏ ਹੈ ਅੱਛਾ ਸਾਡੇ ਜਿਹੜੇ ਵਾਲੇ ਸਾਹਿਬ ਦੇ ਨਾਲ ਰਹਿੰਦੇ ਹੁਣ ਯਾਰ ਦੋਸਤ ਸਨ ਵਾਲੇ ਸਾਹਿਬ ਦੇ ਹਾਂ ਉਸ ਨੂੰ ਮਿਲੇ ਉਹ ਸਾਰੇ ਹਿੰਦੂ ਹੀ ਹੈ ਐਨ ਗੁੱਜਰ ਲੇਕਿਨ ਹੈ ਹਿੰਦੂ ਹੈ ਅੱਛਾ ਕਾਲਕਾਂ ਜੀ ਬੈਠੇ ਕਾਲਕਾਂ ਜੀ ਬੈਠੇ ਉਹ ਆਪਣੀ ਉਹਨਾਂ ਦੀ ਜ਼ਮੀਨਾਂ ਜੋ ਹੋਈਆਂ ਜੀ ਹਾਂ ਹਾਂ ਉਹਨੇ ਕਾਲਕ ਕਿੱਥੇ ਜਾਣਾ ਉਹਨਾਂ ਨੇ ਅੱਛਾ ਇਹ ਤਾਂ ਨਹੀਂ ਜੋ ਸਾਹਿਬ ਇਸ ਤਰ੍ਹਾਂ ਕਿ ਤੁਹਾਡੇ ਬਜ਼ੁਰਗ ਵੀ ਦੱਸਦੇ ਹੋਣਗੇ ਵੀ ਉਹ ਵੀ ਪਹਿਲੇ ਤੇ ਬੈਠੇ ਆ ਤਾਂ ਉਹ ਵੀ ਗੁੱਜਰ ਸਕੇ ਤੁਹਾਡੇ ਬਜ਼ੁਰਗ ਵੀ ਗੁੱਜਰ ਸਕੇ ਤੇ ਇਹ ਆਪਸ ਦੇ ਵਿੱਚ ਕਿਤੇ ਜਾ ਕੇ ਲੜੀ ਰਲ ਤਾਂ ਨਹੀਂ ਜਾਂਦੀ ਪਿੱਛੇ ਦੇਖੋ ਜੀ ਉਹ ਜਿਸ ਜਗ੍ਹਾ ਤੇ ਬੈਠੇ ਸਨ ਨਾ ਜੀ ਹਾਂ ਉੱਥੇ ਬਕਾਇਦਾ ਮਿਲਟਰੀ ਦਾ ਇੱਕ ਹੈ ਸੀ ਸੂਬੇਦਾਰ ਜ਼ਿਲ੍ਹੇ ਹੋਰ ਇੱਕ ਨਾਂ ਲੈਂਦੇ ਸਨ ਉਹ ਸੂਬੇਦਾਰ ਜਿਸ ਤਰ੍ਹਾਂ ਕਹਿੰਦੇ ਸਨ ਉਹ ਹੁਣ ਵੀ ਹੈ ਉਹਨਾਂ ਦੀ ਅੱਗੇ ਔਲਾਦ ਹੈ ਉਹਨਾਂ ਦਾ ਰਕਬਾ ਬਹੁਤ ਜ਼ਿਆਦਾ ਸੀ ਪਤਾ ਨਹੀਂ ਕਿਹੜੀ ਸੰਤ ਉੱਥੇ ਬੈਠ ਰਹੇ ਸਨ ਅੱਛਾ ਅੱਗੇ ਤੇ ਘੋੜਿਆਂ ਦਾ ਫਿਰ ਜਾਂਦੇ ਨੇ ਇੰਨਾ ਏਰੀਆ ਸਾਡਾ ਹੈ ਜੀ ਹਾਂ ਹਾਂ ਉੱਥੇ ਬੈਠੇ ਸਨ ਉੱਥੋਂ ਫਿਰ ਸਾਰਿਆਂ ਨੂੰ ਜਿਹੜੇ ਕਰੀਬੀ ਰਿਸ਼ਤੇਦਾਰ ਸਨ ਉਹਨੂੰ ਬੁਲਾ ਲੈਂਦੇ ਸਨ ਹੁਣ ਸਾਡਾ ਅਸਲ ਮਤਲਬ ਹੈ ਰੋਪੜ ਦੇ ਕੋਲ ਸੀ ਪੱਦਲ ਅਸੀਂ ਪੱਦਲ ਤੋਂ ਸਾਡੇ ਬਜ਼ੁਰਗ ਉੱਠ ਕੇ ਮਤਲਬ ਹੈ ਕਾਲਕਾਂ ਗਏ ਉੱਥੇ ਫਿਰ ਰੇਲਵੇ ਆ ਗਈ ਅੰਗਰੇਜ਼ਾਂ ਨਾਲ ਉਹਨਾਂ ਨੇ ਕੰਮ ਕੀਤਾ ਵਰਕਸ਼ਾਪਾਂ 'ਚ ਕੰਮ ਕੀਤਾ ਉੱਥੋਂ ਫਿਰ ਰੇਲਵੇ ਟ੍ਰੇਨਾਂ ਚਲਾਈਆਂ ਸਾਡੇ ਪੜਦਾਦੇ ਹੁਣ ਵੀ ਰੇਲਵੇ ਦਾਦੇ ਵੀ ਰੇਲਵੇ ਤੇ ਸਾਰੇ ਰੇਲਵੇ 80 ਵਾਲੇ ਸਾਹਿਬ ਵੀ ਰੇਲਵੇ ਕੁੰਦੀਆਂ ਦੇ ਵਿੱਚ ਅਸੀਂ ਜ਼ਲਮੀਆਂ 'ਚ ਆ ਗਏ ਹਾਂਜੀ ਕੁੰਦੀਆਂ ਰਿਟਾਇਰ ਹੋਏ ਮਤਲਬ ਉਹ ਵੀ ਉੱਥੋਂ ਰਿਟਾਇਰ ਹੋਏ ਮੈਂ ਵੀ ਅੱਗੇ ਉੱਥੇ ਸਰਵਿਸ ਕੀਤੀ ਤੁਸੀਂ ਵੀ ਰੇਲਵੇ ਮੈਂ ਹੀ ਰੇਲਵੇ ਡਰਾਈਵਰ ਰਿਟਾਇਰ ਹੋਇਆ ਰੇਲਵੇ ਖਾਨਦਾਨੀ ਮਹਿਕਮਾ ਤੁਹਾਡਾ ਬ੍ਰਿਟਿਸ਼ ਦੌਰ ਤੋਂ ਲੈ ਕੇ ਹੁਣ ਤੱਕ ਖਾਨਦਾਨੀ ਗਿਆ ਠੀਕ ਅੱਛਾ ਕਾਲਕਾਂ ਦੇ ਵਿੱਚ ਫਿਰ ਜਿਹੜੇ ਹਿੰਦੂ ਗੁੱਜਰ ਪਹਿਲੇ ਮੌਜੂਦ ਸੀ ਹੁਣ ਵੀ ਹੈ ਹਿੰਦੂ ਗੁੱਜਰ ਤੇ ਉਹਨਾਂ ਨਾਲ ਬਜ਼ੁਰਗਾਂ ਦੇ ਕਿਵੇਂ ਸੀ ਰਿਲੇਸ਼ਨ ਉਹਨਾਂ ਨਾਲ ਤਾਂ ਬੜੇ ਅੱਛੇ ਤਲਕਾਤ ਸੀ ਹੁਣ ਵੀ ਬੜੀ ਇੱਜ਼ਤ ਕਰਦੇ ਆ ਅਸੀਂ ਗਏ ਆ ਨਾ ਜੀ ਸਾਡੀ ਬੜੀ ਸਿਰਫ ਉਹ ਕਹਿੰਦੇ ਕਿ ਤੁਸੀਂ ਮੁਸਲਮਾਨ ਕਿਉਂ ਹੋ ਗਏ ਕਿਉਂ ਤੁਸੀਂ ਫਿਰ ਕੀ ਕਿਹਾ ਅਸੀਂ ਕਿਹਾ ਵੀ ਅਸੀਂ ਦੇਖੋ ਜਿਹੜਾ ਅਸੀਂ ਕੰਮ ਕੀਤਾ ਨਾ ਉਹ ਤੁਸੀਂ ਨਹੀਂ ਕਰ ਸਕਦੇ ਰਸੂਲ ਅਕਰਮ ਸੱਲੱਲਾਹੁ ਅਲੈਹਿ ਵਸੱਲਮ ਨੇ ਫਰਮਾਇਆ ਕਿ ਜਿਹੜਾ ਬੰਦਾ ਹਿਜਰਤ ਕਰ ਜਾਵੇ ਜਾਂ ਹਿਜਰਤ ਕਰਕੇ ਆਵੇ ਉਹਦੀਆਂ 7 ਜਿਹੜੀਆਂ ਨਸਲਾਂ ਨਾ ਉਹ ਸਮਝੋ ਜੰਤੀ ਹੈ ਅਸੀਂ ਤੇ ਜੰਤੀ ਬਣ ਗਏ ਤੁਹਾਨੂੰ ਸਾੜਦੇ ਆ ਸਾਨੂੰ ਦੱਬਦੇ ਅੱਛਾ ਤੁਹਾਡਾ ਸ਼ੁਗਲ ਚੱਲਦਾ ਰਹਿੰਦਾ ਸ਼ੁਗਲ ਚੱਲਦਾ ਰਿਹਾ ਉਹਨਾਂ ਨਾਲ ਉਹ ਵੀ ਉਹਨੂੰ ਕਹਿੰਦੇ ਜੀ ਸਾਡੇ ਕਹਿੰਦੇ ਨਾ ਕੌਂਸਲਰ ਉਹ ਕਹਿੰਦੇ ਨੇ ਸਰਪੰਚ ਜੀ ਇਸ ਤਰ੍ਹਾਂ ਉਹਨਾਂ ਦੇ ਸਰਪੰਚ ਫਿਰ ਅੱਗੇ ਉਹਨਾਂ ਦਾ ਇਸ ਤਰ੍ਹਾਂ ਹਿੰਦੂਆਂ ਦਾ ਉਹ ਤਕਰੀਬਨ ਆਬਾਦੀ ਸਾਰੀ ਨਾ ਜੀ ਹਿੰਦੂਆਂ ਦੀ ਹੈ ਕਾਲਕਾ ਹੋ ਗਿਆ सोलन हो गया ये शिमला हो गया सारे पहाड़ी इलाके ना सोलन तो डिस्ट्रिक्ट होना हाँ डिस्ट्रिक्ट बनाता हिमाचल ते कालका जेड़ा ये हरियाणे च है नहीं जी कालका हाँ अंबाला च हुण भी अंबाला जेड़ा हरियाणा सूबे च हरियाणा सूबे च आ गया ते जेड़ा हिमाचल देता ना इन्होंने कालका जेड़ा इन्हू हिमाचल च करता कालका फिर हुण सोलन दा होना हाँ सोलन दा सोलन दा हुण हिमाचल च क्योंकि मैं एसपी कोल गया ना जिथे उत्थे मैं इजाजत मंगी क्योंकि मिलिटरी एरिया सी ते उत्थे जाण वास्ते फिर मैं औरत जी
हाँ हाँ गुज्जर औरत अच्छा मुसलमान जी है वो SP सी मुसलमान गुज्जर औरत हाँ जी SP अच्छा की नाम ਉਹਨਾਂ ਦਾ ਨਾ ਯਾਦ ਨਹੀਂ ਜੀ ਉੱਥੇ ਲਿਖਿਆ ਹੋਏਗਾ ਸ਼ਾਇਦ ਮੇਰੇ ਕੋਲ ਅੱਛਾ ਅੱਛਾ ਉਹ ਮਤਲਬ ਗੁੱਜਰ ਹੈ ਅੱਛਾ ਉਹ ਫਿਰ ਮੈਨੂੰ ਕਹਿਣ ਯਾਰ ਚਲੋ ਮਤਲਬ ਸਾਨੂੰ ਇੱਥੇ ਕਾਲਕਾਂ ਦੇ ਵਿੱਚ ਜਗ੍ਹਾ ਲੈ ਦਿਓ ਹਾਂ ਹਾਂ ਆਪਣੀ ਕੋਈ ਦੇ ਦਿਓ ਮੈਂ ਕਿਹਾ ਉਹ ਤਾਂ ਸੰਭਾਲ ਲੈ ਸਭ ਹਿੰਦੂਆਂ ਨੇ ਸਾਨੂੰ ਉਹ ਕਿੱਥੇ ਦੇਣੀ ਹੈ ਹੁਣ ਕਰੋੜਾਂ ਰੁਪਏ ਦੀ ਖਰਬਾਂ ਦੀ ਇਸਲਾਮਾਬਾਦ ਬਣ ਗਿਆ ਨੇ ਚੰਡੀਗੜ੍ਹ ਬਣਨ ਦਾ ਚੰਡੀਗੜ੍ਹ ਦੇ ਨਾਲ ਹੀ ਹੈ ਨਾ ਜੀ ਚੰਡੀਗੜ੍ਹ ਤੇ ਕਾਲਕਾਂ ਤੇ ਅੰਬਾਲਾ ਨਾਲ ਹੀ ਹੈ ਅੱਛਾ ਅੱਛਾ ਚੰਡੀਗੜ੍ਹ ਮਤਲਬ ਕਿੰਨਾ ਕੁ ਅੰਦਾਜ਼ਾ ਕਿੰਨਾ ਕੁ ਫਾਸਲਾ ਹੋਊ ਉੱਥੋਂ तकरीबन है 3 मील 4 मील है जी इस्लामाबाद रावलपिंडी बस हाँ इतना फर्क है ਉਹ ਤਾਂ ਇਲਾਕਾ ਕਹਿੰਦੇ ਬੜਾ ਸੋਹਣਾ ਇਲਾਕਾ बहुत सोहने इलाके जी ਕਹਿੰਦੇ ਜਿਹੜੇ ਇਲਾਕੇ ਆ ਕਿ ਚੰਡੀਗੜ੍ਹ ਦੇ ਤੁਹਾਡਾ ਇਹ ਜਿਹੜਾ ਹੈ ਨਾ ਹੁਸ਼ਿਆਰਪੁਰ ਇਹ ਤਾਂ ਕੁਝ ਵੀ ਨਹੀਂ ਸਾਰਾ ਜੰਗਲ ਸੀ ਪਹਿਲੇ ਦੇਖੋ ਜੀ ਸਾਡੇ ਹੁਸ਼ਿਆਰਪੁਰ ਨੂੰ ਕੁਝ ਨਹੀਂ ਕਹਿਣਾ ਕਿਉਂ ਨਹੀਂ ਹੈ ਮੈਂ ਤਾਂ ਫਿਰ ਕੇ ਜਾਇਆ ਸਾਡੇ ਪੂਰਿਆਂ ਵਾਸਤੇ ਤਾਂ ਹੁਸ਼ਿਆਰਪੁਰ ਜੰਨਤ ਹੀ ਹੈ ਨਾ ਜੇ ਸਾਨੂੰ ਕਾਲਕਾ ਜੰਨਤ ਹੈ ਅੱਛਾ ਇਹ ਤਾਂ ਵੇ ਪਾਸ ਪੈ ਗਿਆ ਹੈ ਹੁਸ਼ਿਆਰਪੁਰ ਜਿਹੜਾ ਹੈ ਨਾ ਜੀ ਉਸ ਵਕਤ ਵੀ अच्छा सी जिस मुजफ्फरगढ़ सी ना जिला हुशियारपुर आखिर बहुत बड़ी तहसील सी ये ऊना वगैरह मतलब सारा जिला से ऊना वगैरह काफी ज्यादा पहाड़ी सी ये ऊना जिला बनाता हूँ ऊना जिला बनाता ऊना हिमाचल चला गया ये हुशियारपुर मतलब पंजाब पंजाब ਅਸੀਂ ਕਹਿ ਸਕਦੇ ਹੁਣ ਆਪਣੇ ਆਪ ਵੀ ਅਸੀਂ ਹਜੇ ਵੀ ਪੰਜਾਬੀ ਆ ਤੁਸੀਂ ਬਦਲ ਗਏ ਹਾਂ ਅਸੀਂ ਬਦਲ ਗਏ ਨਾ ਅਸੀਂ ਇਸ ਤਰ੍ਹਾਂ ਬੜੇ ਗੁੱਜਰ ਸਾਰੇ ਹਿਮਾਚਲ ਚ ਆ ਗਏ ਗੁੱਜਰ ਸਾਰੇ ਚਲ ਗਏ ਵਨ ਟੂ ਆਲ ਹੀਰ ਗੁੱਜਰ ਪਹਿਲੇ ਵੀ ਕਹਿੰਦੇ ਅਸੀਂ ਗੁੱਜਰ ਹੈਗੇ ਆ ਪਹਿਲੇ ਬਾਅਦ ਚ ਕੁਝ ਹੋਰ ਹੈ ਹਾਂ ਜੀ ਹੈ ਹੁਣ ਵੀ ਪੰਜਾਬੀ ਵੀ ਬਾਅਦ ਚ ਕਬਰ ਕਰਦੇ ਮੁਸਲਮਾਨ ਵੀ ਬਾਅਦ ਚ ਅੱਛਾ ਫਿਰ ਤੁਹਾਡੀ ਚੰਗੀ ਉੱਥੇ ਮਹਿਫਲ ਰਹੀ ਹੈ ਮਹਿਫਲ ਕੀਤੀ ਮੈਂ ਤਕਰੀਬਨ ਨਾ ਸ਼ਾਦੀਆਂ ਵੀ ਅਟੈਂਡ ਕੀਤੀਆਂ ਅੱਛਾ ਬਰਾਦਰੀ ਦੀਆਂ ਬਰਾਦਰੀ ਮੁਸਲਮਾਨ ਬਰਾਦਰੀ ਦੀਆਂ ਜਾਂ ਨਾ ਜੀ ਹਿੰਦੂਆਂ ਦੀ ਬਰਾਦਰੀ ਹੈ ਨਾ ਜੀ ਤੁਹਾਨੂੰ ਬੁਲਾਇਆ ਉਹਨਾਂ ਨੇ ਮੈਂ ਜਿਹਨਾਂ ਕੋ ਗਿਆ ਸੀ ਨਾ ਜੀ ਉਹਨਾਂ ਦੀ ਦਾਵਤ ਸੀ ਫਿਰ ਅੱਗੇ ਉਹ ਕਹਿੰਦੇ ਜੀ ਪਾਕਿਸਤਾਨ ਤੋਂ ਜਿਹੜਾ ਮਹਿਮਾਨ ਆਇਆ ਉਹਨੂੰ ਬੁਲਾਓ ਵਾਹ ਵਾਹ ਉਹ ਮੈਂ ਗਿਆ ਤਾਂ ਕਿ ਤਹਿਸੀਲਦਾਰ ਅੱਛਾ ਜੀ ਇੱਕ ਮਤਲਬ ਹੋਰ ਪ੍ਰੋਫੈਸਰ ਅੱਛਾ ਉਹਨਾਂ ਨੇ ਮਤਲਬ ਆਪਸ ਵਿੱਚ ਲੜਕੀ ਮਤਲਬ ਆਪਸ ਵਿੱਚ ਕੀਤਾ शादी ਉਹ ਫਿਰ ਧਾਰਾਂ ਹੋਣੀ ਹੈ पहाड़ी इलाके तारा है अच्छा एक है पहाड़ी तार जा रही है ना हाँ। दो पहाड़ों के दरमियान फिर वो लोग बसे है पता नहीं कदों दी सदियां दे उन्होंने जमीन वाला आबादियां घाटी भी घाटी दे विच घाटी तो होने चढ़न दी होंदी यानी दो पहाड़ों के दरमियान जेड़ा है ना जगह होंदी है उस दे विच जितनी भी जगह होंदी है सारी मतलब सारी गुजरां क्योंकि डंगर शंगर चलाते हैं कि इन्हों आसानी रहिंदी है असि तो पट्ठे पाने तो पट्ठे भी नहीं पाते छड़ देंगे डंगर जनाब खुले छड़ देंगे अपना फिर पता कि आ गए जनाब ਕਿੱਦਾਂ ਚਾਰਦੇ ਹਜੇ ਵੀ ਜਨਾਨੀਆਂ ਵੀ ਚਾਰਦੀਆਂ ਛੱਡ ਦਿੰਦੇ ਆਪਣੇ ਆਪ ਬੱਚੇ ਜਿਹੜੇ ਹੈ ਨਾ ਗਾਵਾਂ ਮੱਝਾਂ ਦੇ ਉਹ ਬੱਚੇ ਘਰ ਹੋਏ ਨਾ ਤੇ ਡੰਗਰਾਂ ਨੂੰ ਮਤਲਬ ਛੱਡ ਦਿੱਤਾ ਇਤਨੇ ਹੁਣ ਸ਼ੇਰ ਸ਼ੂਰ ਨਹੀਂ ਪੈਂਦੇ ਸ਼ੇਰ ਦੂਰ ਹੈ ਹਾਂ ਪਹਿਲੇ ਪੈਂਦੇ ਸਨ ਤੇ ਜ਼ਿਆਦਾ ਬਗਿਆੜ ਬੱਚਿਆਂ ਤੇ ਮਤਲਬ ਹਮਲਾ ਕਰਦਾ ਬੱਚਿਆਂ ਨੂੰ ਘਰ ਬੰਨ ਲੈਂਦੇ ਤੇ ਉਹਨਾਂ ਨੂੰ ਛੱਡ ਦਿੰਦੇ ਸ਼ਾਮ ਨੂੰ ਚਾਰ ਚੁਰ ਕੇ ਪਾਣੀ ਪੀ ਕੇ ਆਪਣੇ ਆਪ ਆ ਜਾਂਦੇ ਉਹ ਜਿਹੜੀਆਂ ਲਿਆਰੀਆਂ ਮੱਝਾਂ ਹੋਣੀਆਂ ਉਹਨਾਂ ਨੂੰ ਘਰ ਰੋਕ ਲੈਂਦੇ ਤੁਸੀਂ ਕਿਹੜੇ ਦਿਨਾਂ 'ਚ ਗਏ ਕਿ ਕਿਹੜਾ ਮੌਸਮ ਸੀ ਮੈਂ ਗਿਆ ਸਾਂ ਜੀ 9-10 ਮਹੀਨੇ ਸਤੰਬਰ ਅਕਤੂਬਰ ਹਾਂ ਕਿਉਂਕਿ ਮੈਨੂੰ ਰਿਟਾਇਰ ਸਾਂ ਨਾ ਜੀ ਹਾਂ ਤੇ ਉਹਨਾਂ ਨੇ ਮੈਂ 65 ਸਾਲੇ 'ਚ ਗਿਆ ਸਾਂ ਠੀਕ ਹੈ 65 ਸਾਲੇ ਦਾ ਵੀਜ਼ਾ ਬਾਰਡਰ ਤੇ ਲੱਗ ਜਾਂਦਾ ਤੁਸੀਂ ਇੱਥੋਂ ਵੀਜ਼ਾ ਲਵਾ ਕੇ ਨਹੀਂ ਗਏ ਨਹੀਂ ਮੇਰਾ ਉੱਥੇ ਉਹਨਾਂ ਨੇ ਹਿੰਦੁਸਤਾਨ ਵਿੱਚ ਜਾ ਕੇ ਵੀਜ਼ਾ ਲੱਗਿਆ ਬਾਰਡਰ ਟੱਪਿਆ ਨਾ ਜੀ ਅੱਛਾ 65 ਸਾਲ ਲੈ ਕੇ ਚਲੇ ਗਏ ਹਾਂ ਉਹਨਾਂ ਸਹੂਲਤ ਦਿੱਤੀ ਹੈ ਕਿ ਇਹਨਾਂ ਨੇ ਆਪਸ ਵਿੱਚ ਇਹ ਸਰਕਾਰੀ ਮੁਲਾਜ਼ਮਾਂ ਨੂੰ ਦਿੱਤੀ ਜੀ ਸਭ ਨੂੰ ਦਿੱਤੀ 65 ਸਾਲ ਜਿਹਦੀ ਵੀ ਉਮਰ ਹੋ ਅੱਛਾ ਇਹ ਦੱਸੋ ਵੀ ਕਾਲਕਾ 'ਚ ਹੁਣ ਤੁਹਾਡੇ ਰਿਸ਼ਤੇਦਾਰ ਕਿਹੜੇ ਕਿਹੜੇ ਆ ਕੌਣ ਆ ਕਾਲਕਾਂ 'ਚ ਜੀ ਸਾਡੇ ਰਿਸ਼ਤੇਦਾਰ ਕੋਈ ਨਹੀਂ ਸਾਡੇ ਹੈਗੇ ਨਾਲੇਗਾੜੇ ਨਾਲਾਗੜ ਉੱਥੇ ਬੈਠੇ ਨੇ ਕਿਸਾਨੇ ਅੱਛਾ ਹਾਂਜੀ ਠੀਕ ਹੈ ਕਿਸਾਨੇ ਪਹਿਲੇ ਉੱਪਰ ਖਾਲੀ ਸਨ ਉਹ ਹੁਣ ਨਾਨਕੇ ਢੇਰੀ ਤੇ ਆ ਗਏ ਹੁਣ ਨਾਨਕਿਆਂ ਕੋਲ ਆ ਗਏ ਉਹ ਮਤਲਬ ਕਿਸਾਨੇ ਬੈਠੇ ਹੈ ਉੱਥੇ ਮੂਨਣ ਬਹੁਤ ਬੈਠੇ ਹੈ ਹਾਂ ਮੂਨਣ ਬਹੁਤ ਹੈ ਤੇ ਕਾਲਕਾਂ ਦੇ ਵਿੱਚ ਜਿਹੜਾ ਨੇ ਸਾਡਾ ਹੁਣ ਮਤਲਬ ਹੈ ਜਿਤਨੇ ਵੀ ਹੁਣ ਸਾਰੇ ਜਿਤਨੇ ਨਹੀਂ ਮੁਲਾਜ਼ਮ ਦੇ ਸਨ ਨਾ ਜੀ ਪਹਿਲੇ ਭੱਦਲ ਸਨ ਉੱਠ ਕੇ ਮੁਲਾਜ਼ਮ ਚੱਕਰ ਚਲੇ ਗਏ ਸਾਰੀ ਜ਼ਿੰਦਗੀ ਉੱਥੋਂ ਫਿਰ ਜਿਸ ਤਰ੍ਹਾਂ ਸਪੈਸ਼ਲ ਟ੍ਰੇਨ ਲੱਗੀ ਉਹ ਭੱਦਲ 'ਚ ਹੈਗੇ ਗੁੱਜਰ ਜੀ ਹੁਣ ਹਾਂ ਭੱਦਲ 'ਚ ਹੈ ਰੋਡ ਵੀ ਹੈ ਭੱਦਲ 'ਚ ਹੀ ਹੈ ਤੁਸੀਂ ਗਏ ਨਹੀਂ ਉੱਥੇ ਨਹੀਂ ਗਿਆ ਅੱਛਾ ਉੱਥੇ ਨਹੀਂ ਇਤਫਾਕ ਮੇਰੇ ਹੈ 45 ਦਿਨ ਸਨ ਪਰ ਮੈਨੂੰ ਕਾਫੀ ਘੁਮਾਇਆ ਕੋਈ ਵੀ ਜਗ੍ਹਾ ਨਹੀਂ ਕਿੱਥੇ ਕਿੱਥੇ ਗਏ ਫਿਰ ਮੈਂ ਜਿੱਥੇ ਵੀ ਮਤਲਬ ਕੋਈ ਗੁੱਜਰ ਬੈਠੇ ਨਾ ਹੀਰ ਗੁੱਜਰ ਵੀ ਹਾਂ ਛੋਟਾ ਨਗਾਇਆ ਹਾਂ ਛੋਟਾ ਨਗਾਇਆ ਇਹ ਕਿੱਥੇ ਇਹ ਤੁਹਾਡੇ ਉਹਨਾਂ ਦੇ ਕੋਲ ਹੈ ਅੱਛਾ ਇਹ ਦਰਿਆ ਸੂਤਰੇ ਦੇ ਕਿਨਾਰੇ ਦੇ ਉੱਤੇ ਹੈ ਅੱਛਾ ਉੱਥੇ ਹਿੰਦੂ ਇਸ ਤਰ੍ਹਾਂ ਮੰਨਦੇ ਆ 4 ਮੀਲ ਜਨੂਬ ਨੂੰ ਇਹ ਦਰਬਾਰ ਆ ਜੀ
ਇਹ ਦਰਬਾਰ ਨਹੀਂ ਉੱਥੇ ਨਾ ਚਿੱਲਾ ਕੱਟਿਆ ਸੀ ਸਖੀ ਸਰਵਰ, ਉਹਨੂੰ ਵੀ ਇਹ ਕਹਿੰਦੇ ਸਾਡਾ ਇਹ ਜੀ ਪੀਰ ਹੈ। ਹਾਂ ਸਖੀ ਸਰਵਰ ਨੂੰ ਹਿੰਦੂ ਵੀ ਮੰਨਦੇ ਆ, ਬਹੁਤ ਮੰਨਦੇ ਸਖੀ ਸਰਵਰ ਤੇ ਮੈਂ ਗਿਆ ਨਾ, ਇੱਥੇ ਵੀ ਹੁੰਦੇ ਹੈਗੇ, ਹਾਂ ਇੱਥੇ ਵੀ ਆਉਂਦੇ, ਇੱਥੇ ਸਖੀ ਸਰਵਰ ਪੈਦਲ ਆਉਂਦੇ, ਪੈਦਲ ਨਾਲ ਝੰਡੇ ਚੱਕੇ ਪਹਿਲੇ ਆਉਂਦੇ ਸਨ, ਸੰਗਤ ਆਉਂਦੀ ਸੀ, ਸੰਗਤ ਆਉਂਦੀ, ਸੰਗ ਕਹਿੰਦੇ ਸੰਗ ਕਹਿੰਦੇ ਸਨ, ਟੁਰਦੇ ਟੁਰਦੇ ਮਤਲਬ ਪਹੁੰਚਦੇ ਸਨ। ਦੇਖੋ ਹੁਣ ਅਸੀਂ ਮਤਲਬ ਇੱਥੋਂ ਨਹੀਂ ਜਾ ਸਕਦੇ, ਹਾਂ ਹਾਂ ਤੇ ਕਿਤਨੀ ਦੁਨੀਆ ਆਉਂਦੀ ਸੀ, ਤੇ ਹੁਣ ਮਤਲਬ ਹੈ ਹੁਣ ਲੋਕ ਮਤਲਬ ਹੈ ਟ੍ਰੇਨ ਤੇ ਆਉਂਦੇ ਆ, ਜਾਂ ਹੁਣ ਵੀ ਪਿੱਛੇ ਜੇ ਗੁੱਜਰ ਆਏ ਸਨ ਇੱਥੇ ਤੁਹਾਡੇ ਤੇਲੀ ਹੈ 8 ਚੱਕ ਦੇ, ਉਹ ਫਿਰ ਮੈਨੂੰ ਮਿਲੇ ਸਨ। ਅੱਛਾ, ਉਹ ਫਿਰ ਮੈਨੂੰ ਉੱਥੇ ਉਹਨਾਂ ਨੂੰ ਦਾਵਤ ਦਿੱਤੀ, ਮੈਂ ਕਹਿੰਦਾ ਯਾਰ ਤੂੰ ਬਹੁਤ ਦੂਰ ਹੈ, ਉਹ ਨਹਿਣ ਬਹੁਤ ਦੂਰ ਹੈ, ਹਿਮਾਚਲ ਬਹੁਤ ਲੰਬਾ ਚੌੜਾ ਹੈ ਨਾ ਜੀ, ਲੰਬਾ ਹੈ ਤੇ ਚਾਈਨਾ ਦੇ ਨਾਲ ਸਾਰਾ ਮਾਜਾ ਮਤਲਬ ਚਾਈਨਾ ਨਾ ਜਾ ਲੱਗਦਾ। ਤੇ ਹੋਰ ਕਿੱਥੇ ਕਿੱਥੇ ਉਹ ਦੱਸੋ ਕਿ ਕਿੱਥੇ ਗਏ? ਮੈਂ ਜਿੱਥੇ ਤੁਸੀਂ ਕਹੋ ਮੈਂ ਦੱਸਾਂਗਾ ਉੱਥੇ ਗਿਆ। ਹੁਸ਼ਿਆਰਪੁਰ ਦੇ ਵਿੱਚੋਂ ਲੰਘੇ ਸਾਂ, ਸ਼ਹਿਰ ਦੇਖਿਆ, ਸ਼ਹਿਰ ਦੇਖਿਆ, ਵਿੱਚੋਂ ਲੰਘੇ ਤੇ ਉਹਨਾਂ ਦੇ ਵਿੱਚ ਫਿਰਦੇ ਰਹੇ, ਅੱਛਾ ਸ਼ਹਿਰ ਬਣ ਗਿਆ। ਹਾਂ ਹਾਂ, ਤੇ ਫਿਰ ਉਹਦੇ ਬਾਅਦ ਜਨਾਬ ਅੰਬ ਗਏ, ਅੰਬ ਸਟੇਸ਼ਨ ਰੇਲਵੇ, ਮੈਨੂੰ ਅਸਲ ਰੇਲਵੇ ਦਾ ਸ਼ੌਕ ਸੀ, ਇਹਨਾਂ ਨਵੀਂ ਰੇਲਵੇ ਟ੍ਰੇਨ ਬਣਾਈ ਹੈ ਨਾ ਜੀ, ਨਾਲੇ ਤੁਹਾਨੂੰ ਇਹ ਹੋਣਾ ਵੀ ਜਿੱਥੇ ਜਿੱਥੇ ਵਾਲਦ ਸਾਹਿਬ ਦਾਦਾ ਸਰਵਤ ਕਰਦਾ ਰਿਹਾ ਉਹਨਾਂ ਜਗ੍ਹਾ ਤੋਂ ਗੁਜ਼ਰਾਂ, ਉਹਨਾਂ ਤੋਂ ਗੁਜ਼ਰਾਂ ਦੇਖਾਂ ਦਾਦੇ। ਇਹ ਫਿਰ ਮੈਂ ਮਤਲਬ ਉਹ ਨੰਗਲ ਹੈ ਅੱਗੇ, ਉੱਥੇ ਤੱਕ ਟ੍ਰੇਨ ਸੀ ਅੰਗਰੇਜ਼ਾਂ ਨੇ ਬਣਾਈ, ਅੱਛਾ, ਅੱਗੇ ਲਾਈਨ ਨਹੀਂ ਜਾਂਦੀ ਸੀ। ਇਹਨਾਂ ਨੇ ਫਿਰ ਉਹਨਾਂ ਨੂੰ ਮਤਲਬ ਹੈ ਉੱਥੇ ਨੰਗਲ ਡੈਮ ਬਣਨ ਨਾਲ ਨਾ ਪੁਲ ਬਣ ਗਿਆ, ਉੱਥੋਂ ਫਿਰ ਊਨੇ ਚਲੇ ਆਏ। ਅੱਛਾ, ਊਨੇ ਚ ਆਮ ਤੋਂ ਲੋਹਾਰਾਂ ਇਸ ਅੱਗੇ ਸਾਈਡ ਤੋਂ ਹਿਮਾਚਲ ਪੂਰ ਜਿਤਨਾ ਹਿਮਾਚਲ ਇਹਨਾਂ ਨੇ ਸਾਰੀ ਰੇਲ ਵਿਛਾਤੀ, ਇਹਨਾਂ ਨੇ ਆਪ ਵਿਛਾਈ। ਹਾਂਜੀ, ਤੇ ਇਹ ਚੰਡੀਗੜ੍ਹ ਜਿਹੜਾ ਚੰਡੀਗੜ੍ਹ ਤੋਂ ਊਨੇ ਤੱਕ ਇਹਨਾਂ ਨੇ ਮੋਟਰਵੇ ਬਣਾ ਕੇ ਨਾ ਜੀ, ਸਾਡੇ ਯਾਨੀ ਲੋਕ ਬੜੇ ਅੱਛੇ ਹੋ ਗਏ। ਇਹਨਾਂ ਨੇ ਉਹਨਾਂ ਨਾਲ ਆਲ ਰਾਉਂਡ ਦੇ ਜਿਤਨੇ ਵੀ ਹੈ ਇੰਡੀਆ ਦੇ ਵਿੱਚ, ਆਓ ਤੁਸੀਂ ਫੈਕਟਰੀ ਲਾਓ, ਅਸੀਂ ਤੁਹਾਨੂੰ ਜ਼ਮੀਨ ਮੁਫਤ ਦਿੰਦੇ ਹਾਂ। ਅੱਛਾ, ਫੈਕਟਰੀਆਂ ਲਾਓ, ਫੈਕਟਰੀਆਂ ਲਾਓ। ਉਹਨਾਂ ਨੇ 150 ਮੀਲ ਦੇ ਵਿੱਚ ਬਹੁਤ ਫੈਕਟਰੀ ਹੋ ਗਈ। ਸ਼ਾਮ ਦੇ ਟਾਈਮ ਜਾਓ ਨਾ ਤੇ ਬੜੀ ਰੌਣਕ ਹੁੰਦੀ ਉੱਥੇ। ਸਾਡੇ ਲੋਕਾਂ ਨੂੰ ਬੜਾ ਆਰਾਮ ਹੋ ਗਿਆ 2002 ਤੋਂ 2000 ਤੋਂ ਬਾਅਦ ਹੁਣ ਫੈਕਟਰੀਆਂ ਤੁਹਾਨੂੰ ਪਤਾ ਹੈ ਹਜ਼ਾਰਾਂ ਬੰਦਾ ਕੰਮ ਕਰਦਾ ਹੈ। ਜੋ ਸ਼ਾਮ ਨੂੰ ਨਿਕਲ ਸਾਡੇ ਲੋਕਾਂ ਨੇ ਜਿਹੜੇ ਨਾ ਉੱਥੇ ਜਿਹੜੇ ਨਾਲ ਉੱਥੇ ਹਿਮਾਚਲ 'ਚ ਹੈ ਉਹਨਾਂ ਨੇ ਕੁਆਟਰ ਬਣਾ ਲਏ। ਅੱਛਾ, ਉਹ ਆਉਂਦੇ ਹਨ, ਕੋਈ ਉੱਤਰ ਪ੍ਰਦੇਸ਼ ਦੇ, ਕੋਈ ਕਿੱਥੇ ਦੇ ਛੋਟੇ ਛੋਟੇ ਮਤਲਬ ਹਿੰਦੂ ਹੈ, ਕੋਈ ਮਤਲਬ ਲਖਨਊ ਦੇ, ਕੋਈ ਕਲਕੱਤਾ ਦੇ, ਕੋਈ ਬੰਬਈ ਦੇ, ਸਾਰੇ ਮਿਲੇ ਜਾਣ ਭਈਆ ਕਹਿੰਦੇ, ਵਾਹ ਭਈਆ ਕਹਿੰਦੇ, ਸਾਰੇ ਟੱਬਰ ਮੈਂ ਮਰਾ ਉਹ ਫੈਕਟਰੀ ਕੰਮ ਕਰਦੇ। ਉਹਨਾਂ ਕੋਲ ਕੁਆਟਰ ਸ਼ਾਟਰ ਕੋਈ ਨਹੀਂ, ਇਹਨਾਂ ਨੇ ਜਨਾਬ ਕੁਆਟਰ ਬਣਾਏ ਛੋਟੇ ਛੋਟੇ, ਕੁਆਟਰ 'ਚ ਵੀ ਰਹਿੰਦੇ। ਇਹਨਾਂ ਨੇ ਆਪਣਾ ਬਿਜ਼ਨਸ ਵੀ ਚੱਲ ਪਿਆ ਤੇ ਦੁੱਧ ਵੀ ਦਿੱਤਾ ਉਹਨਾਂ ਨੂੰ, ਕਿਰਾਇਆ ਵੀ ਲਿਆ ਹੈ ਜੀ। ਤੇ ਉਹ ਜਿਤਨੇ ਵੀ ਸਾਡੇ ਹਿਮਾਚਲ ਦੇ ਗੁੱਜਰ ਹੈ ਨਾ, ਇਹ ਇਸ ਵਕਤ ਮਤਲਬ ਸਭ ਦੇ ਹਰ ਘਰ ਜਾਓਗੇ ਜਨਾਬ ਤੁਹਾਨੂੰ ਕਾਰ ਮਿਲੇਗੀ, ਔਰ ਹਰ ਗੁਜਰਾਂ ਦਾ ਮਤਲਬ ਇੱਕ ਡਰਾਈਵਰ ਮਤਲਬ ਹੋਏਗਾ, ਟਰੱਕ ਡਰਾਈਵਰ ਹੋਣਗੇ। ਇਹ ਫੈਕਟਰੀ ਜਿਹੜਾ ਮਾਲ ਚੱਕਦਾ ਨਾ ਜੀ, ਸਾਡੇ ਜਿਹੜੇ ਲੋਕ ਹੈ ਇੱਥੇ ਵੀ ਨੌਕਰੀਆਂ ਨਹੀਂ ਕਰਦੇ ਨਾ, ਉੱਥੇ ਵੀ ਨੌਕਰੀ ਨਹੀਂ ਕਰਦੇ। ਚੌਧਰੀ ਸਾਹਿਬ ਇਹਨਾਂ ਨੇ ਜਨਾਬ ਫੈਕਟਰੀ ਆਪਣਾ ਟਰੱਕ ਰੱਖੇ, ਉਹ ਜਨਾਬ ਉਹਨਾਂ ਯੂਨੀਅਨ ਬਣੀਆਂ ਹੀ ਹੈ। ਉਹਨਾਂ ਦਾ ਮਤਲਬ ਜਿਹੜਾ ਵੀ ਹੋਵੇ ਉਹਨਾਂ ਨੂੰ ਜਿੱਧਰ ਹਾਂ ਵੀ ਕਿੱਧਰ ਜਾਣਾ ਚਾਹੁੰਦਾ, ਜਿੱਧਰ ਚਾਹਣਾ ਆਪਣਾ ਟਰੱਕ ਡਰਾਈਵ ਵੀ ਕਰ ਰਹੇ। ਬੜੇ ਅੱਛੇ ਲੋਕ ਮਤਲਬ ਅੱਛੇ ਲੋਕ ਅੱਗੇ ਦੀ ਨਿਸਬਤ ਨਾ ਸਾਡੇ ਉੱਥੇ ਤਕਰੀਬਨ ਹੀਰ ਗੁੱਜਰ ਜਿਹੜੇ ਹੈ ਇਹ ਤੁਹਾਡੇ ਸਤਲੁਜ ਦੇ ਨਾਲ ਬੈਠੇ ਕਸ਼ਮੀਰ ਤੱਕ। ਅੱਛਾ, ਇਹਨਾਂ ਕੋਲ ਮੱਝਾਂ ਬਹੁਤ ਹੈ। ਇਹਨਾਂ ਨੂੰ ਉਹ ਵੀ ਗੁੱਜਰ ਬਰਾਬਰ ਮੰਨਦੇ ਆ ਆਪਸ? ਇਹ ਹਿੰਦੂ ਹੈ ਨਾ ਜੀ, ਹਿੰਦੂ ਗੁੱਜਰ ਹੈ ਨਾ, ਸਭ ਵਨ ਟੂ ਆਲ ਹਿੰਦੂ ਹੈ। ਠੀਕ ਹੈ, ਠੀਕ ਹੈ। ਤੇ ਵਿੱਚ ਮੁਸਲਮਾਨ ਵੀ ਹੈ। ਗੋਤ ਉਹ ਸਾਡੇ ਵਾਲੇ ਬਿਲਕੁਲ 101 ਗੋਤ ਹੈ ਜੀ। ਠੀਕ ਹੈ, ਕੁਛ ਮੈਂ ਗੋਤ ਲੈ ਆਇਆ ਲਿਖ ਕੇ। ਅੱਛਾ, ਉੱਥੋਂ ਮਤਲਬ ਆ ਤੇ ਉੱਥੇ ਮਤਲਬ ਗੋਤ ਸਾਡੇ ਹੀ ਹੈ। ਤੇ ਮੁਸਲਮਾਨ ਗੁੱਜਰਾਂ ਦਾ ਤੇ ਇਹਨਾਂ ਦਾ ਹੀਰ ਗੁੱਜਰ ਜਾਂ ਦੂਸਰੇ ਗੁੱਜਰਾਂ ਦਾ ਆਪਸ ਮੇਲ ਜੋਲ ਚੰਗਾ? ਬਿਲਕੁਲ। ਦੇਖੋ ਜੀ ਉਹਦੀ ਵਜ੍ਹਾ ਨਾਲ ਜਿਸ ਤਰ੍ਹਾਂ ਸਾਡਾ ਇੱਥੇ ਜਿੰਨੇ ਮਹਾਜਰ ਆ ਗਏ ਹੈ ਤੇ ਸਾਡਾ ਹੈ ਮਤਲਬ ਹੈ, ਤੇ ਫਿਰ ਉਹ ਅਸਲ ਤੁਹਾਨੂੰ ਦੱਸਿਆ ਨਾ ਉਹ ਸਿਰਫ ਗੋਤ ਨੂੰ ਲੈਂਦੇ ਹੈ। ਅੱਛਾ, ਬਹੁਤਾ ਕਰਦੇ ਗੋਤ ਦਾ ਪਾਲਣ। ਉਹ ਕਹਿੰਦੇ ਇਹ ਤੇ ਅਸੀਂ ਜਿਹੜਾ ਸਾਡਾ ਲਫ਼ਜ਼ ਹੈ ਹਿੰਦੀ ਗੁੱਜਰ ਗਊਚਰ ਯਾਨੀ ਹਿੰਦੀ ਲਫ਼ਜ਼ ਹੈ, ਤੇ ਅਸੀਂ ਤੁਸੀਂ ਸਿੱਧੇ ਆਓਗੇ ਤੁਸੀਂ ਮਤਲਬ ਕਿ ਉਹ ਬਾਹਮਣ ਹੋ। ਬਾਹਮਣ ਦੇ ਹੱਸਦੇ ਸਨ ਜੀ, ਬਾਹਮਣ ਸਾਡੇ ਕਿੱਥੇ ਗੁੱਜਰ, ਸਾਡੇ ਤੇ ਭੈਂਸ ਹੈ ਤੇ ਜਾਂ ਮਤਲਬ ਖੱਤਰੀ ਹੈ, ਦੋਵਾਂ ਚੋਂ ਹੀ ਹੈ। ਤੇ ਸ਼ੂਦਰ ਜਿਹੜੀ ਆਮ ਛੋਟੀਆਂ ਹਲਕੀਆਂ ਕੌਮਾਂ, ਲੇਕਿਨ ਇਹਨਾਂ ਨੇ ਸਾਨੂੰ ਮੁਸਲਮਾਨਾਂ ਨੂੰ ਹਲਕੀ ਕੌਮ ਹੀ ਰੱਖ ਦਿੱਤਾ, ਹਿੰਦੂਆਂ ਨੇ ਸਾਨੂੰ ਅਕਲੀਅਤ ਹੀ ਰੱਖ ਦਿੱਤਾ ਇਹਨਾਂ ਨੇ। ਯਾਨੀ ਜਿਹੜੇ ਮੁਸਲਮਾਨ ਗੁੱਜਰ ਹੈ ਉਹ ਹੁਣ ਥੱਲੇ ਹੀ ਕਾਸਟ ਚ ਆ ਗਿਆ, ਜਿਹੜੇ ਹਿੰਦੂ ਗੁੱਜਰ ਹੈ ਉਹਨਾਂ ਨੂੰ ਉਹ ਤੇ ਟਾਪ ਤੇ ਹਿੰਦੂਆਂ ਜ਼ਿਆਦਾ ਪ੍ਰਾਪਰਟੀ ਦੇ ਉਹਨਾਂ ਦੇ ਹਰ ਕੋਟੇ ਸਾਰੇ ਉਹਨਾਂ ਦੇ ਹਰ ਇੱਕ ਕੋਟੇ ਲੈ ਲਏ ਉਹਨਾਂ ਨੇ, ਲੇਕਿਨ ਕੋਟੇ ਤਾਂ ਉੱਥੇ ਜੋ ਸਭ ਉਹਨਾਂ ਦੇ ਰੱਖਦੇ ਆ ਜਿਹੜੇ ਪਹਿਲੇ ਮੰਨਦੇ ਆ ਕਿ ਅਸੀਂ ਬਈ ਥੱਲੀਆਂ ਕਾਵਾਂ ਦਾ ਕੋਟਾ ਉਹਨਾਂ ਦਾ ਰੱਖਿਆ ਜਾਂਦਾ। ਉਹਨਾਂ ਦਾ ਰੱਖਿਆ ਜਾਂਦਾ। ਮੇਰਾ ਖਿਆਲ ਆ ਵੀ ਇਹ ਗੁਜਰਾਂ ਲਈ ਅਲੱਗਾ, ਮੁਸਲਮਾਨ ਹਿੰਦੂਆਂ ਲਈ ਅਲੱਗਾ ਕੈਟਾਗਰੀ ਨਹੀਂ, ਕੋਈ ਨਹੀਂ। ਉਹ ਮਤਲਬ ਹੈ ਨਾ ਉਹਦਾ ਮੁਸਲਮਾਨਾਂ ਦੇ ਸੀਟਾਂ ਅਲੱਗਾ ਤੋਂ ਹੋਣਗੀਆਂ ਮੁਸਲਮਾਨ ਦੇ ਨਾਤੇ ਨਾਲ। ਹਾਂ, ਮੁਸਲਮਾਨਾਂ ਦੇ ਕੋਟਾ ਹੈ ਨਾ ਜੀ, ਤੇ ਮੁਸਲਮਾਨ ਦਾ ਕੋਟਾ ਬਹੁਤ ਥੋੜਾ ਕੋਟਾ ਰੱਖਿਆ ਹੈ। ਠੀਕ ਹੈ। ਅੱਛਾ, ਇਹ ਦੱਸੋ ਵੀ ਸ਼ਾਦੀਆਂ ਵੀ ਇੱਕ ਦੂਸਰੇ ਨਾਲ ਜਿੱਦਾਂ ਹੁਣ ਜਿੱਦਾਂ ਦਾ ਮਾਹੌਲ ਹੋਵੇ ਉਹਦੇ ਚ ਹੋ ਜਾਂਦੀਆਂ ਮੁਸਲਮਾਨ ਗੁਜਰਾਂ
ਉੱਥੇ ਜਿਹੜਾ ਨਾ ਜੀ ਹੁਣ ਇੰਡੀਆ ਦੇ ਵਿੱਚ ਹਾਂਜੀ ਇਹ ਨਹੀਂ ਦੇਖਿਆ ਜਾਂਦਾ, ਉਹ ਕਹਿੰਦੇ ਮੁਸਲਮਾਨ ਹੋਵੇ ਉੱਥੇ ਸਾਡੇ ਜਿਹੜੇ ਲੋਕ ਹੈ ਨਾ ਜੀ, ਅੱਛਾ ਮੁਸਲਮਾਨ ਹੈ, ਅੱਛਾ ਕੋਈ ਪ੍ਰੋਫੈਸਰ ਹੋ ਗਿਆ ਕੋਈ ਵੀ ਮਤਲਬ ਕੌਮ ਹੈ ਉਹ ਕਰ ਲੈਂਦੇ ਆ। ਲੇਕਿਨ ਹਾਂ। ਹਿੰਦੂ ਗੁੱਜਰ ਹਿੰਦੂ ਨਹੀਂ ਮੁਸਲਮਾਨ ਕਰਦੇ। ਗੁੱਜਰ ਨਹੀਂ ਕਰਦੇ ਨਹੀਂ ਹਿੰਦੂ ਨਹੀਂ ਕਰਦੇ, ਕੋਈ ਖਾਲ ਕਿਤੇ ਨਹੀਂ ਕੋਈ ਇਸ ਤਰ੍ਹਾਂ ਲਵ ਮੈਰਿਜ ਹੋ ਜਾਵੇ ਹਾਂ ਹਾਂ ਹੈ ਜੀ, ਫਿਰ ਉਹ ਫੇਰੇ ਫਿਰ ਉਹਨਾਂ ਦਾ ਨਿਕਾਹ ਦਾ ਜਿਸ ਫੇਰੇ ਤਰ੍ਹਾਂ, ਹਾਂ, ਹੁੰਦਾ ਜਿਹੜਾ ਵੀ ਫੇਰਾ ਤਰੀਕਾ। ਉਹਨਾਂ ਦਾ, ਤੇ ਉਹ ਮਤਲਬ ਉਹ ਕਹਿੰਦੇ ਸਾਡੇ ਮਦਦ ਤੇ ਆ ਜਾਓ ਹੂੰ ਤੇ ਅਸੀਂ ਤੁਹਾਨੂੰ ਰਿਸ਼ਤਾ ਦਿੰਦੇ ਹਾਂ। ਤੇ ਬਾਅਦ ਦੇ ਮਤਲਬ ਹੁਣ ਪ੍ਰੋਫੈਸਰ ਹੈ ਕਿਸੇ ਦੀ ਹਾਂ ਹਾਂ ਹਿੰਦੂ ਹੈ ਜਾਂ ਕਿਸ ਤਰ੍ਹਾਂ ਦੀ ਹੋ ਗਈ ਹੈ, ਹਾਂ ਹਾਂ ਤੇ ਉਹ ਅਗਰ ਮਤਲਬ ਸ਼ਾਦੀ ਹੋ ਗਈ ਉਹ ਆਪਣਾ ਮੁਸਲਮਾਨ ਮਦਦ ਤੇ ਆ ਜਾਂਦੀ ਹੈ। ਹਾਂ ਹਾਂ ਦੇਖੋ ਉਹਨੇ ਤਾਂ ਆਪਣਾ ਮਤਲਬ ਕਰਨਾ ਹੀ ਨਾ, ਤੇ ਹਾਂ, ਫਿਰ ਉਹ ਆਣਾ ਜਾਣਾ ਉਸੇ ਤਰ੍ਹਾਂ ਰਹਿੰਦਾ ਹੈ। ਹਾਂ ਹਾਂ ਲੇਕਿਨ ਉਹ ਮੁਸਲਮਾਨਾਂ ਚ ਆ ਜਾਂਦੇ ਹਾਂ, ਆ, ਹਾਂ। ਉਹ ਹਿੰਦੂਆਂ ਚ ਆਉਂਦੇ। ਨਫ਼ਰਤ ਤਾਂ ਨਹੀਂ ਕਰਦੇ ਨਾ ਇਹਨਾਂ ਜੀ, ਗੱਲਾਂ? ਨਫ਼ਰਤ ਕੋਈ ਨਹੀਂ ਕਰਦੇ। ਇਹ ਤਾਂ ਬਹੁਤ ਚੰਗੀ ਗੱਲ ਨਹੀਂ ਹੈ। ਤੇ ਕਰਦੇ। ਖਾਣਾ ਪੀਣਾ ਕਿੱਦਾਂ ਰਿਹਾ ਹਿੰਦੂਆਂ ਨਾਲ, ਸਹੀ ਦੱਸਿਓ ਹੁਣ। ਖਾਣਾ ਪੀਣਾ ਜਿਹੜਾ ਹੈ ਨਾ ਜੀ, ਹਾਂ। ਉਹੀ ਹੈ ਜੋ ਸਾਡੇ ਬਜ਼ੁਰਗਾਂ ਦਾ ਸੀ। ਅੱਛਾ ਗੋਸ਼ਤ ਦੇ ਨਜ਼ਦੀਕ ਕੋ ਜਾਂਦੇ ਨਹੀਂ। ਠੀਕ ਹੈ ਗੋਸ਼ਤ ਜਿਹੜਾ ਹੈ ਨਾ, ਇਹ ਇੱਕ ਮਤਲਬ ਘਰ ਵਿੱਚ ਫਸਾਦ ਹੈ, ਹਿੰਦੂਆਂ ਦੇ ਮੁਸਲਮਾਨਾਂ ਨੂੰ ਲੜਾਉਣ ਦਾ ਤਰੀਕਾ ਹੈ। ਤਰੀਕਾ ਅਗਰ ਤੁਸੀਂ ਗੋਸ਼ਤ ਪੱਕੇ ਨਾ, ਤੁਹਾਡੇ ਮੁਰਗੀ ਪੱਕੀ ਹੈ, ਮਤਲਬ ਅਗਰ ਬੱਕਰਾ ਵੀ ਕੋਲ ਹੈ ਨਾ, ਹਾਂ ਹਾਂ ਤੇ ਉੱਥੇ ਸ਼ਾਦ ਜਿਸ ਲਗਤ ਬਾਜ਼ੀਆਂ ਹੋਣੀਆਂ ਹਰ ਜਗ੍ਹਾ ਤੇ, ਜਿਸ ਸਾਡੇ ਚੱਕਰਾਂ 'ਚ ਹੋਣੀਆਂ ਹੋ ਰਹੀਆਂ ਹਾਂ, ਹਾਂ। ਇੱਕ ਦੂਸਰੇ ਨੂੰ ਦੁਸ਼ਮਣ। ਉਹਨਾਂ ਨੇ ਕਿਹਾ ਇੱਥੇ ਨਾ ਗਾਂ ਦਾ ਗੋਸ਼ਤ ਲਿਆਂਦਾ, ਗਊ ਲਿਆਂਦਾ, ਨਾ ਗਾਂ ਦਾ ਉਹਨਾਂ ਨੇ ਭੈਣ ਚੋ ਘਰ ਸਾੜ ਦੇਣੇ ਤੇ ਇਹ ਕਰ ਦੇਣੇ। ਉਹ ਫਿਰ ਇਸ ਤਰ੍ਹਾਂ ਦਾ ਕੋਈ ਸ਼ਰਾਰਤੀ ਜਿਹਾ ਬੰਦਾ ਹੁੰਦਾ ਨਾ, ਕਿੱਥੋਂ ਲੈ ਆਉਂਦਾ, ਹਾਂ, ਹਾਂ। ਉਹ ਮਰੀ ਗਾਂ ਹੋਈ ਬਾਹਰੋਂ, ਹਾਂ ਹਾਂ ਉੱਥੋਂ ਲੈ ਆਇਆ, ਲਿਆ ਕੇ ਸਿੱਟਤਾ ਸਿੱਟਤਾ ਉੱਥੇ ਜੀ। ਜਿੱਦਾਂ ਸਾਡੇ ਸ਼ਰਾਬ ਦੀ ਬੋਤਲ ਪਿਆਉਂਦੇ ਇਹ ਸ਼ਰਾਬ ਬਣਾਉਂਦੇ ਉਹ ਭੈਣ ਚੋ ਗੋਸ਼ਤ ਬਣਾਉਣ ਦਿੰਦੇ। ਮਰੇ ਡੰਗਰ ਬੜੇ ਹੁੰਦੇ ਗਾਂ, ਹਾਂ ਹਾਂ ਚੱਕ ਆਂਦੇ ਲਿਆ, ਹੈ ਨਹੀਂ, ਹਾਂ, ਲਾ ਕੱਟਿਆ ਤੇ ਉਹਨੇ ਥੋੜ੍ਹਾ ਜਿਹਾ ਕੱਟ ਕੇ। ਹੋਈ ਦੁਸ਼ਮਣੀ ਵੱਜੇ, ਦੁਸ਼ਮਣੀ ਕੱਢ ਹਾਂ, ਲੈਂਦੀ। ਹਾਂ। ਉਹ ਫਿਰ ਸਾਰੇ ਹਿੰਦੂ ਇਕੱਠੇ ਹੋ ਜਾਂਦੇ ਆ, ਹਾਂ। ਉਹਨਾਂ ਜਿਹੜੇ ਸ਼ਰੀਫ ਵੀ ਹੁੰਦੇ ਆ, ਹਾਂ, ਹਾਂ। ਉਹ ਕਹਿੰਦੇ ਨਹੀਂ ਇਹ ਜੀ ਉਹ ਵੀ ਜਨਾਬ ਇਹਨੂੰ ਸਾੜ ਦਿਓ ਜੀ। ਇਸ ਚੱਕਰ ਦੇ ਵਿੱਚੋਂ ਨਾ ਉਹ ਬਿਲਕੁਲ ਗੋਸ਼ਤ ਕਿਸੇ ਕਿਸਮ ਦਾ ਕਰਦੇ ਹੀ ਨਹੀਂ। ਕਰਦੇ ਹੀ ਨਹੀਂ। ਚਲੋ ਇਸ ਰਾਹ ਹੀ ਨਾ ਰਾਹ ਹੀ ਨਾ ਪਾਓ। ਤੇ ਜੋ ਸਭ ਜਿਹੜੇ ਹਿੰਦੂ ਗੁੱਜਰ ਹੈ ਮਿਜ਼ਾਜਨ, ਹਾਂਜੀ ਜਿਸ ਤਰ੍ਹਾਂ ਹੁਣ ਮੁਸਲਮਾਨਾਂ ਦਾ ਸਾਡਾ ਉਸ ਇਲਾਕੇ ਦੇ ਬਜ਼ੁਰਗਾਂ ਨੂੰ ਵੀ ਦੇਖਿਆ, ਅਸੀਂ ਹੁਣ ਆਪਣੇ ਆਪ ਦਾ ਵੀ ਥੋੜਾ ਬਹੁਤ ਪਤਾ, ਉਹਨਾਂ ਦਾ ਮਿਜ਼ਾਜ ਵੀ ਇਦਾਂ ਦਾ ਹੀ ਹੈ ਜਿੱਦਾਂ ਦੇ ਸਾਡੇ ਲੋਕਾਂ ਦਾ। ਬਿਲਕੁਲ ਜਿਵੇਂ ਸਾਡੇ ਬਜ਼ੁਰਗ ਹੁਣ ਸਾਡਾ ਨਹੀਂ ਹੈ, ਹਾਂ, ਹਾਂ। ਸਾਡਾ ਚੇਂਜ ਹੋ ਗਿਆ ਨਾ। ਹਾਂ। ਮੈਂ ਮੀਆਂ ਚ ਰਿਹਾ ਹਾਂ ਹਾਂ ਜਾਂ ਤੁਸੀਂ ਲਈਏ ਸਾਡਾ ਤਾਂ ਕਾਫੀ ਫਰਕ ਪੈ ਗਿਆ ਨਾ। ਫਰਕ ਪੈ ਗਿਆ। ਉਹਨਾਂ ਦਾ ਜਿਹੜੇ ਸਾਡੇ ਬਜ਼ੁਰਗਾਂ ਚ ਰਹੇ ਆ ਆਪਣੇ, ਹਾਂ, ਹਾਂ। ਸੇਮ ਟੂ ਸੇਮ ਭਾਈ ਹਾਂ। ਵੀਰਾ, ਹਾਂ। ਐਸੀ ਮਿੱਠੀ ਜ਼ੁਬਾਨ ਹਾਂ, ਹਾਂ। ਜਿਹਦੇ ਸਰਾਇਕੀਆਂ ਦੀ ਹੈ। ਹਾਂ, ਹਾਂ। ਆਦਮੀ ਕਹਿੰਦਾ ਕਿ ਬਸ ਮੁੜ ਕਿੱਥੇ ਆ ਜਾ। ਤੁਹਾਡਾ ਦਿਲ ਕੀਤਾ ਵੀ ਮੈਂ ਕਿਆ ਯਾਰ ਬਾਤ ਹੈ। ਉਹਨਾਂ ਦੀ ਆਵਾਜ਼ ਐਸੀ ਸੀ ਜੀ, ਮੈਂ ਤਾਂ ਕਹਿੰਦਾ ਜਾਵਾਂ ਹੀ ਨਾ ਇਧਰੋਂ। ਵਿਆਹ ਕਰਵਾਉਣ ਨੂੰ ਰਾਜੀ ਅਸੀਂ ਤਾਂ ਸ਼ਾਦੀ ਕਰ ਹਾਂਜੀ ਇਦਾਂ ਤਾਂ ਇਹ ਵੀ ਜੇ ਬਾਰਡਰ ਖੁੱਲੇ ਹੋਣ ਸੋ ਸਭ ਇੱਕ ਸ਼ਾਦੀ ਇੱਧਰ ਹੋਈ ਹੋਵੇ ਇੱਕ ਉੱਧਰ ਹੋਈ ਹੋਵੇ, ਹਾਂਜੀ। ਤੇ ਇਹਦੇ ਚ ਰੌਲਾ ਕਾਹਦਾ ਵੀ ਇਸਲਾਮ ਚ ਹੁਣ ਸ਼ਾਦੀਆਂ ਦੀ ਤਾਂ ਗੁੰਜਾਇਸ਼ ਨਹੀਂ, ਹੈ। ਉਹ ਇਸਲਾਮ ਵਿੱਚ ਹੈ ਨਾ, ਫਿਰ ਉੱਥੇ ਅਸੀਂ ਜਾ ਕੇ ਮੁਸਲਮਾਨਾਂ ਦੀ ਸ਼ਾਦੀ ਕਰਾਂਗੇ ਨਾ ਜੀ। ਨਹੀਂ ਉਹ ਤਾਂ ਚਲੋ ਜਿੱਦਾਂ ਵੀ ਤੇ ਬਾਰੇ ਉਹਨਾਂ ਹਿੰਦੂਆਂ ਨੇ ਹੁਣ ਕਹਿਣੇ ਤੇ ਲੈ ਜਾਓ, ਹਾਂ ਹਾਂ ਉੱਥੇ ਲੈ ਜਾਓ, ਸਾਡੇ ਕੋਲ ਨਾ ਲਿਆਓ। ਹਾਂ ਇਹ ਤਾਂ ਫਿਰ ਫਰਕ ਪੈ ਦੇਖੋ ਜਾਂਦਾ। ਕੁਝ ਵੀ ਹੈ ਨਾ, ਹਾਂ। ਹੁਣ ਭਾਵੇਂ ਸਾਡਾ ਉਹ ਬਰਾਦਰੀ ਹੈ ਹਿੰਦੂ, ਹਾਂ ਹਾਂ ਲੇਕਿਨ ਇਸ ਚੀਜ਼ ਨੂੰ ਉਹ ਨਹੀਂ ਸਮਝਦੇ। ਉਹ ਚੂੰਕਿ ਮੁਆਸ਼ਰਾ ਫਿਰ ਇਸ ਤਰ੍ਹਾਂ ਨਹੀਂ, ਸਮਝਦਾ। ਫਿਰ ਦੂਸਰਾ ਇਹ ਹੈ ਜੀ ਹਾਂ ਕਿ ਹਿੰਦੂ ਮਜ਼ਹਬ ਦੇ ਵਿੱਚ, ਹਾਂ ਹਿੰਦੂ ਮਜ਼ਹਬ ਹੈ ਨਾ, ਇਹ ਸਿਰਫ ਕਰਨਗੇ ਤੁਹਾਡੇ, ਜਿਸ ਤਰ੍ਹਾਂ ਤੁਹਾਡਾ ਗੋਤ ਹੈ ਨਾ ਜੀ, ਹਾਂ 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 ਕਿਸਾਨੇ ਹਾਂ ਤੇ ਚਾਵਲੇ, ਹਾਂ, ਹਾਂ। ਇਹਨਾਂ ਨੇ ਚਾਵਲਾਂ ਨੂੰ ਦੇਣੀ ਵੀ ਹੈ ਤੇ ਕਿਸਾਨੇ ਤੋਂ ਲੈਣੀ ਵੀ ਹੈ ਨਾ। ਉਹ ਫੁੱਫੀ ਕਹਿੰਦੇ ਫੁੱਫੀ ਦੀ ਸਾਡੀ ਭੈਣ ਹੈ, ਭੈਣ ਮਾਸੀ ਦੀ ਸਾਡੀ ਭੈਣ ਹੈ, ਚਾਚੇ ਦੀ ਚਾਚੇ ਦੀ ਸਾਡੀ ਭੈਣ, ਸ਼ਰੀਕੇ ਦੀਆਂ ਸਾਡੀਆਂ ਭੈਣਾਂ ਹੈ। ਮਾਮੇ ਮਾਸੀ ਦੇ ਸ਼ਾਇਦ ਸਾਰੇ ਯਾਨੀ ਜਿੱਥੇ ਭੈਣ ਦਾ ਰਿਸ਼ਤਾ ਉਹਨੇ ਕਹਿਣਾ ਨਾ।